व्यूअर्स वेलकम बैक इन आवर प्रोग्राम जी। डॉक्टर साहब साडे कोल पहला फेसबुक मैसेज आया है सिडनी आस्ट्रेलिया तो वीर उपजीत सिंह जी का। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਮੈਸੇਜ ਸਿੱਖ ਸਮਾਜ ਸੇਵੀ ਰਵੀ ਸਿੰਘ ਦੇ ਸਬੰਧ ਵਿੱਚ ਲਿਖ ਰਿਹਾ ਹਾਂ ਜਿਨ੍ਹਾਂ ਨੇ ਖਾਲਸਾ ਏਡ ਦਾ ਗਠਨ ਕੀਤਾ ਸੀ ਅਤੇ ਹੁਣ ਉਹ ਮਹਾਰਾਣੀ ਐਲਿਜ਼ਾਬੈਥ II ਲਈ ਲੰਗਰ ਤਿਆਰ ਕਰ ਰਹੇ ਹਨ। ਰਵੀ ਸਿੰਘ ਵੱਲੋਂ ਆਈਸਿਸ ਨਾਲ ਲੜਾਈ ਦੌਰਾਨ ਸੀਰੀਆ ਅਤੇ ਹੋਰ ਕੁਦਰਤੀ ਆਫਤਾਂ ਨਾਲ ਲੜ ਰਹੇ ਦੇਸ਼ਾਂ ਵਿੱਚ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਗਈ। ਉਹਨਾਂ ਨੂੰ ਯੂਕੇ ਦੇ ਮੁੱਖ ਧਾਰਾ ਟੀਵੀ ਚੈਨਲਾਂ ਵੱਲੋਂ ਵਿਚਾਰ ਸਾਂਝੇ ਕਰਨ ਲਈ ਸੱਦਾ ਵੀ ਦਿੱਤਾ ਗਿਆ ਹੈ। ਸਾਰੀ ਦੁਨੀਆ ਵਿੱਚ ਸਿੱਖਾਂ ਦੀ ਇੱਕ ਚੰਗੀ ਦਿੱਖ ਬਣਾਉਣ ਵਿੱਚ ਉਹ ਵਧੀਆ ਯਤਨ ਕਰ ਰਹੇ ਹਨ। ਮੇਰਾ ਸਵਾਲ ਇਹ ਹੈ ਕਿ ਕੀ ਇਸ ਵਾਰ ਉਹ ਕੁਝ ਜ਼ਿਆਦਾ ਹੀ ਲਿਫਤਾਂ ਨਹੀਂ ਗਏ? ਮੈਂ ਸਮਝਦਾ ਹਾਂ ਕਿ ਸਾਨੂੰ ਸਿੱਖਾਂ ਨੂੰ ਉਸ ਮੁਲਕ ਨਾਲ ਖੜਨਾ ਚਾਹੀਦਾ ਹੈ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਆਪਣੇ ਪਰਿਵਾਰ ਪਾਲਦੇ ਹਾਂ। ਜੇ ਇਤਿਹਾਸਕ ਤੱਥ ਦੇਖੀਏ ਤਾਂ ਮਹਾਰਾਣੀ ਦੇ ਰਾਜ ਨੇ ਸਾਨੂੰ ਦੁੱਖ, ਲੁੱਟ-ਖਸੁੱਟ, ਧੋਖਾਧੜੀ ਤੋਂ ਬਿਨਾਂ ਕਦੇ ਕੁਝ ਨਹੀਂ ਦਿੱਤਾ। ਖੂਨੀ ਜੰਗਾਂ ਤੋਂ ਬਾਅਦ ਸਿੱਖ ਰਾਜ ਸਾਡੇ ਕੋਲੋਂ ਖੋਇਆ। ਇਹਨਾਂ ਨੇ ਸਿੱਖ ਫਲਸਫੇ ਦੀ ਮੂਲ ਧਾਰਾ ਨੂੰ ਬਦਲਿਆ ਕਿ ਗੁਰਦੁਆਰਿਆਂ ਵਿੱਚ ਸਿਲੈਕਸ਼ਨ ਦੀ ਥਾਂ ਧੱਕੇ ਨਾਲ ਇਲੈਕਸ਼ਨ ਲਾਗੂ ਕਰ ਦਿੱਤੀ। ਜਿਸ ਬਿਮਾਰੀ ਨਾਲ ਨਜਿੱਠਣ ਲਈ ਅਸੀਂ ਅੱਜ ਵੀ ਲੜ ਰਹੇ ਹਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਇਸ ਦੇ ਪ੍ਰਭਾਵ ਹੇਠ ਹੈ। ਇਹਨਾਂ ਲੋਕਾਂ ਨੇ ਆਪਣੇ ਮਫਾਦ ਲਈ ਸਿੱਖਾਂ ਨੂੰ ਜੰਗਾਂ ਵਿੱਚ ਵਰਤਿਆ, ਹੋਰ ਪਤਾ ਨਹੀਂ ਕੀ ਕੀਤਾ। ਗਿਣਤੀ ਕਰਨੀ ਔਖੀ ਹੈ। ਮੈਂ ਇਸ ਬਾਰੇ ਆਪਣੇ ਵਿਚਾਰ ਦੇ ਕੇ ਨਾਦਾਨ ਸਿਆਸਤਦਾਨ ਵਾਂਗ ਨਹੀਂ ਦਿਖਣਾ ਚਾਹੁੰਦਾ। ਤੁਹਾਡੀ ਰਾਏ, ਸਲਾਹ ਅਤੇ ਵਿਚਾਰਾਂ ਦੀ ਉਡੀਕ ਕਰ ਰਿਹਾ ਹਾਂ। ਆਲੋਚਨਾ ਕਰਨ ਲੱਗੇ ਘੋਲ ਨਾ ਕਰਿਓ ਜੀ। ਡਾਕਟਰ ਸਾਹਿਬ ਵੀਰ ਉਪਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਬੜੇ ਪਿਆਰੇ ਵੀਰ ਨੇ ਔਰ ਹਮੇਸ਼ਾ ਹੀ ਮਦਦਗਾਰ ਵੀ ਨੇ ਹਰ ਪੱਖੋਂ। ਉਹਨਾਂ ਨੇ ਬੇਸ਼ੱਕ ਇਸ ਨੂੰ ਖਾਲਸਾ ਏਡ ਦੇ ਹਵਾਲੇ ਨਾਲ ਹੀ ਇਹ ਸਵਾਲ ਕੀਤਾ ਕੁਈਨ ਐਲਿਜ਼ਾਬੈਥ ਦੇ ਉਸ ਖਾਸ ਲੰਗਰ ਤਿਆਰੀ 'ਚ, ਪਰ ਮੈਂ ਸਮਝਦਾ ਵੀ ਇਹਨਾਂ ਨੇ ਜਿਹੜਾ ਇਸ਼ੂ ਲਿਆਂਦਾ, ਕਿਉਂਕਿ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀਆਂ ਵੀ ਖਾਸ ਤੌਰ 'ਤੇ ਅੱਡ-ਅੱਡ ਖੇਤਰਾਂ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਖਾਲਸਾ ਏਡ ਹੈ, ਯੂਨਾਈਟਿਡ ਸਿੱਖਸ ਹੈ ਜੀ, ਇਹਨਾਂ ਨੇ ਆਪਣੇ ਦਾਇਰਾਕਾਰ ਮੁਲਕਾਂ ਤੋਂ ਬਾਹਰ ਜਾ ਕੇ ਦੁਨੀਆ ਜਿੱਥੇ ਵੀ ਕੁਦਰਤੀ ਆਫਤਾਂ ਆਈਆਂ ਨੇ ਉੱਥੇ ਪਹੁੰਚ ਕੇ ਸੇਵਾ ਕਰਕੇ ਸਿੱਖੀ ਦਾ ਨਾਂ ਜਿਹੜਾ ਹੈ ਮੈਂ ਸਮਝਦਾ ਵੀ ਉਹਨਾਂ ਘੱਟੋ ਘੱਟ ਜਥੇਬੰਦੀਆਂ ਦੇ ਨਾਲ ਜ਼ਰੂਰ ਲਿਆਂਦਾ। ਜਿਵੇਂ ਜਦੋਂ ਹੇਤੀ ਦੇ ਵਿੱਚ ਯੂਨਾਈਟਿਡ ਸਿੱਖਸ ਨੇ ਜਾ ਕੇ ਕੰਮ ਕੀਤਾ ਅਰਥਕੁਏਕ ਤੋਂ ਬਾਅਦ ਔਰ ਵਾਈਟ ਹਾਊਸ ਦੇ ਵਿੱਚ ਵੱਡਾ ਸਮਾਗਮ ਹੋਇਆ ਔਰ ਓਬਾਮਾ ਨੇ ਜਿੱਥੇ ਦੁਨੀਆ ਭਰ ਦੇ ਹੋਰ ਖਾਸ ਤੌਰ 'ਤੇ ਰੈੱਡ ਕਰਾਸ ਜਾਂ ਕੈਥੋਲਿਕ ਆਰਗੇਨਾਈਜੇਸ਼ਨ, ਜਿਊਜ਼ ਦੀਆਂ ਆਰਗੇਨਾਈਜੇਸ਼ਨ ਦਾ ਜ਼ਿਕਰ ਕੀਤਾ। ਯੂਨਾਈਟਿਡ ਸਿੱਖਸ ਨੂੰ ਉਹਨਾਂ ਨੇ ਸਨਮਾਨਿਤ ਵੀ ਕੀਤਾ, ਮੈਂਸ਼ਨ ਵੀ ਕੀਤਾ। ਇਵੇਂ ਹੀ ਖਾਲਸਾ ਏਡ ਦੇ ਵੀ ਰਵੀ ਸਿੰਘ ਬੜੇ ਕਰੇਜੀਅਸ ਨੇ, ਜਿੱਥੇ ਵੀ ਕੋਈ ਹੁੰਦਾ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚੋਂ ਹੁੰਦੇ ਨੇ। ਔਰ ਮੇਰਾ ਖਿਆਲ ਹੈ ਵੀ ਜਿਹੜਾ ਸਵਾਲ ਵੀ ਵੀਰ ਉਪਜੀਤ ਸਿੰਘ ਜੀ ਦਾ ਹੈ ਉਹਨਾਂ ਦਾ ਇਹੀ ਹੈ ਖਾਸ ਤੌਰ 'ਤੇ ਅੰਗਰੇਜ਼ਾਂ ਪ੍ਰਤੀ। ਔਰ ਬੇਸ਼ੱਕ ਕੁਈਨ ਸਿੰਬੋਲਿਕ ਹੀ ਹੈ ਪਰ ਰਿਪਰੈਜ਼ੈਂਟ ਤਾਂ ਉਹਨਾਂ ਦੇ ਗ੍ਰੇਟ ਬ੍ਰਿਟਿਸ਼ ਅੰਪਾਇਰ ਨੂੰ ਕਰਦਾ, ਜਿਹੜਾ ਕਿ ਹੁਣ ਜ਼ਾਹਰ ਹੈ ਵੀ ਤਾਰ ਹੋਣ ਜਾ ਰਿਹਾ। ਜਿਸ ਕਿਸਮ ਦਾ ਰਿਜ਼ਲਟ ਰੈਫਰੈਂਡਮ ਤੋਂ ਬਾਅਦ ਸਾਹਮਣੇ ਜੋ ਨਤੀਜੇ ਆਏ, ਸਕਾਟਲੈਂਡ ਜਿਹੜੇ ਨੇ ਉਹ ਉਹਨਾਂ ਦੀ ਫਸਟ ਮਿਨਿਸਟਰ ਜਿਹੜੀ ਪ੍ਰਾਈਮ ਮਿਨਿਸਟਰ ਦਾ ਰੈਂਕ ਰੱਖਦੀ ਹੈ ਔਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਸ਼ਾਇਦ 56-57 ਨੇ ਆਲਰੇਡੀ ਦੂਸਰੇ ਰੈਫਰੈਂਡਮ ਦੀ ਤਿਆਰੀ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਅਸੀਂ ਇਹਨੂੰ ਜਿਹੜਾ ਇਹਨਾਂ ਦਾ ਬਾਹਰ ਨਿਕਲਣ ਦਾ ਯੂਰਪੀਅਨ ਯੂਨੀਅਨ ਤੋਂ ਇਹਨੂੰ ਚੈਲੰਜ ਕਰਦੇ ਹਾਂ ਜਾਂ ਅਸੀਂ ਇਹਨੂੰ ਓਵਰ ਰੂਲ ਕਰ ਸਕਦੇ ਹਾਂ। ਇਸੇ ਤਰ੍ਹਾਂ ਨਾਰਦਰਨ ਆਇਰਲੈਂਡ 'ਚ ਵੀ ਇਹ ਗੱਲ ਹੈ। ਔਰ ਜੇ ਇਹ ਇੱਕ ਵੇਵ ਫੜ ਜਾਂਦੀ ਜਿਹਦੀਆਂ ਕਾਫੀ ਸੰਭਾਵਨਾਵਾਂ ਨੇ ਤੇ ਫਿਰ ਉਹ ਗ੍ਰੇਟ ਬ੍ਰਿਟੇਨ ਜਿਨ੍ਹਾਂ ਦੇ ਕੋਲ ਦੁਨੀਆ ਦਾ 5ਵਾਂ ਹਿੱਸਾ ਧਰਤੀ ਇੱਕ ਸਟੇਜ ਤੇ ਉਹਨਾਂ ਦੇ ਕੋਲ ਸੀ, ਰਾਤ ਸੂਰਜ ਨਹੀਂ ਸੀ ਡੁੱਬਦਾ, ਉਹਨਾਂ ਦਾ ਆਪਣਾ ਮੁਲਕ ਜਿਹੜਾ ਉਹ ਖੰਡ ਹੋਇਆ ਹੋਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਈਵਨ ਐਤਵਾਰ ਦੇ ਸਮਾਗਮ 'ਚ ਵੀ ਇੱਕ ਸਪੀਕਰ ਨੇ ਇਹ ਪੁਆਇੰਟ ਲਿਆਂਦਾ ਸੀ ਕਿ ਬਹੁਤ ਵਾਰ ਅਸੀਂ ਜਦੋਂ ਦੇਖਦੇ ਹਾਂ ਕਿ ਵੀ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਅਸੀਂ ਵੀ ਜ਼ਿਕਰ ਕਰਦੇ ਹਾਂ, ਇਹ ਨਹੀਂ ਹੈ ਕਿ ਵੀ ਕੋਈ ਇੱਕ ਕਰਦਾ ਹੈ, ਬਾਕੀ ਵੀ ਅਸੀਂ ਉਹਨੂੰ ਆਪਣੀ ਪ੍ਰਾਪਤੀ ਜਾਂ ਬਹਾਦਰੀ ਦੇ ਨਾਤੇ, ਮਾਰਸ਼ਲ ਰੇਸ ਦੇ ਨਾਤੇ ਪ੍ਰੈਜ਼ੈਂਟ ਕਰਦੇ ਜੀ। ਪਰ ਜੇ ਤੁਸੀਂ ਥੋੜ੍ਹੇ ਜਿਹੇ ਘੋਖਵੇਂ ਅੰਦਾਜ਼ ਦੇ ਵਿੱਚ ਦੇਖੋ ਕਿ ਜਿੱਤਦਾ ਤਾਂ ਉਹ ਹੈ ਜਿਹਦੀ ਫੌਜ ਹੁੰਦੀ ਹੈ, ਫੌਜ ਲੜਦੀ ਹੈ, ਜਿੱਤ ਹਾਰ ਪਾਵਰ ਦੀ ਹੁੰਦੀ ਹੈ। ਤੇ ਜਦੋਂ ਅਸੀਂ ਲੜੇ ਅੰਗਰੇਜ਼ਾਂ ਦੇ ਥੱਲੇ, ਜਿਵੇਂ ਉਹਨਾਂ ਨੇ ਸਾਨੂੰ ਇੱਕਦਮ ਹੀ 1849 ਸਾਡਾ ਰਾਜ ਗਿਆ, 1857 ਤੱਕ ਪਹੁੰਚਦੇ 8 ਸਾਲ ਬਾਅਦ ਅਸੀਂ ਉਹਨਾਂ ਦੇ ਲਈ ਦਿੱਲੀ ਔਰ ਦੂਸਰੀਆਂ ਥਾਵਾਂ ਤੇ ਪਹੁੰਚ ਗਏ। ਫਿਰ ਸਰਹੱਦੀ ਇਲਾਕੇ ਸਾਰਾਗੜੀ ਦੀ ਲੜਾਈ 1897 'ਚ ਹੁੰਦੀ ਹੈ ਅਫਗਾਨ ਬਾਰਡਰ ਤੇ। ਸਾਰੇ ਅਫਗਾਨ ਬਾਰਡਰ 'ਚ
ਔਰ ਉਸੇ ਦੌਰਾਨ 19ਵੀਂ ਸਦੀ 'ਚ ਅਸੀਂ ਚਾਈਨਾ ਦੀਆਂ ਓਪੀਅਮ ਵਾਰਸ ਦੇ ਵਿੱਚ ਵੀ ਵਰਤੇ ਜਾਂਦੇ ਆ। ਫਿਰ 20ਵੀਂ ਸਦੀ ਤੱਕ ਪਹੁੰਚਦੇ ਆ ਤਾਂ ਦੁਨੀਆ ਦਾ ਕਿਹੜਾ ਫਰੰਟ ਹੈ ਜਿੱਥੇ ਸਾਨੂੰ ਨਹੀਂ ਵਰਤਿਆ। ਫਸਟ ਵਰਲਡ ਵਾਰ ਕਿੱਥੇ, ਗੈਲੀਪੋਲੀ ਹੈ ਕਿੱਥੇ, ਮਿਡਲ ਈਸਟ, ਇਰਾਕ, ਔਰ ਕਿਹੜੀਆਂ ਥਾਵਾਂ ਤੇ ਕਿਵੇਂ ਮਰ ਗਏ ਲੋਕ, ਗਿਣਤੀ ਨਹੀਂ ਹੈ ਕਿਸ ਕਿਸਮ ਦੇ ਅੰਦਾਜ਼ ਦੇ ਵਿੱਚ। ਸੋ ਕੁੱਲ ਮਿਲਾ ਕੇ ਅਸੀਂ ਮਰਸੇਨਰੀ ਬਣੇ, ਅਸੀਂ ਪਹਾੜੇ ਦੇ ਟੱਟੂ ਬਣੇ। ਹੈ ਤਾਂ ਯੂਨੀਅਨ ਜੈਕ ਸੀ, ਝੰਡਾ ਤਾਂ ਉਹਨਾਂ ਦਾ ਸੀ ਜੀ, ਔਰ ਉਹਨਾਂ ਨੇ ਜਿਵੇਂ ਰਾਜ ਖੋਇਆ ਸਾਡਾ, ਜਿਵੇਂ ਧੋਖਾ ਕੀਤਾ, ਦਲੀਪ ਸਿੰਘ ਦੇ ਗਾਰਡੀਅਨ ਬਣੇ, ਫਿਰ ਜਿਵੇਂ ਈਵਨ ਉਹਦੇ ਟੱਬਰ ਤੀਸਰੀ ਜਨਰੇਸ਼ਨ ਉਹਦੇ ਪੋਤੀਆਂ ਨੂੰ ਵੀ ਜਿਹੜਾ ਚੈਨ ਨਾਲ ਨਹੀਂ ਬਹਿਣ ਦਿੱਤਾ, ਮਗਰ ਇੰਟੈਲੀਜੈਂਸ ਲੱਗੀ ਸੀ। ਔਰ ਇਹਦੇ ਬਾਵਜੂਦ ਭਾਵੇਂ ਅਸੀਂ ਕੋਟ ਕਰਦੇ ਹਾਂ ਉਹ ਸਾਰੇ ਪਾਰਟ ਨੂੰ ਸਰ ਕਪੂਰ ਸਿੰਘ ਹੋਰਾਂ ਦੇ ਹਵਾਲੇ ਨਾਲ, ਚਾਂਸਿਸ ਦੇ ਹਵਾਲੇ ਨਾਲ, ਪਰ ਮੈਂ ਸਮਝਦਾ ਵੀ ਜਦੋਂ ਅਸੀਂ ਹੁਣ ਜੇ ਹੁਣ ਦਾ ਦੌਰ ਵੀ ਦੇਖੀਏ, ਉਦੋਂ ਤੱਕ ਹੈ ਜੀ ਈਸਟ ਇੰਡੀਆ ਕੰਪਨੀ ਸੀ, ਦੂਜਾ 84 ਤੋਂ ਬਾਅਦ, 84 ਤੋਂ ਪਹਿਲੇ ਮਾਰਗਰੇਟ ਥੈਚਰ ਪ੍ਰਾਈਮ ਮਿਨਿਸਟਰ ਫਰਵਰੀ ਦੇ ਵਿੱਚ, ਇੰਦਰਾ ਗਾਂਧੀ ਲਿਖਦੀ ਹੈ ਉਹਦੇ ਨਾਲ ਕੋਆਪਰੇਟ ਕਰ ਰਹੇ ਨੇ। 84 85 ਦੇ ਵਿੱਚ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਨਾ ਕੱਢਣ ਦੇਣਾ, ਉਹ ਡਾਕੂਮੈਂਟ ਡੀਕਲਾਸੀਫਾਈ ਹੋ ਰਹੇ ਨੇ, ਸਾਹਮਣੇ ਆ ਰਿਹਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਗੱਲ ਇੰਗਲੈਂਡ ਦੇ ਹਵਾਲੇ ਨਾਲ ਹੋਏ ਜਾਂ ਈਵਨ ਅਮਰੀਕਾ ਦੇ ਹਵਾਲੇ ਨਾਲ ਵੀ ਹੋਏ। ਅਸੀਂ ਜਦੋਂ ਪਿਛਲੇ ਹਫਤੇ ਬਰੀਫਿੰਗ ਤੇ ਗਏ ਔਰ ਮੈਂ ਰਿਸੈਪਸ਼ਨ ਦੇ ਉੱਤੇ ਸਪੀਚ ਹੈ ਮੇਰੀ 5 ਮਿੰਟ ਦੀ, ਉਹਦੇ ਤੇ ਪਾਈ, ਇਹਦੇ ਤੇ YouTube ਤੇ ਤਾਂ ਕਿਸੇ ਦਾ ਪਹਿਲਾ ਕਮੈਂਟ ਆਇਆ ਹੋਇਆ ਸਾਡੇ ਕਿਸੇ ਚੰਗੇ ਪ੍ਰੇਮੀ ਦਾ ਜੀ, ਕਿ ਉਹਨਾਂ ਨੇ ਕਿਹਾ ਜੀ ਬੜਾ ਫੀਅਰਲੈਸ ਸਿੱਖ, ਪੂਰਾ ਕਰਨ ਵਾਲਾ ਜਾਂ ਦੂਜਾ ਇੱਥੇ ਸਲੇਵ ਬਣ ਗਿਆ ਅਮਰੀਕਨਾਂ ਦਾ। ਹੁਣ ਇਹ ਠੀਕ ਹੈ ਕਿ ਵੀ ਅਸੀਂ ਜੋ ਇੱਕ ਸਟ੍ਰੈਟਜੀ ਦਾ ਹਿੱਸਾ ਤਾਂ ਹੁੰਦਾ ਕਿ ਜਿੱਥੇ ਤੁਸੀਂ ਜਿਸ ਮੁਲਕ 'ਚ ਗੱਲ ਰਹਿੰਦੇ ਹੋ ਤੁਸੀਂ ਉਹਨਾਂ ਦੇ ਈਡੀਐਮ 'ਚ, ਉਹਨਾਂ ਦੇ ਸਿਸਟਮ 'ਚ ਰਹਿ ਕੇ ਗੱਲ ਕਰਦੇ ਹੋ, ਪਰ ਟਰਸਟ ਕਰਨਾ, ਇਤਬਾਰ ਕਰਨਾ ਜਾਂ ਫੁੱਲ ਜਿਹੜਾ ਇਹ ਸਮਝਣਾ, ਇਹ ਗੱਲ ਸਾਨੂੰ ਮੰਨਣੀ ਪੈਗੀ ਐਜ਼ ਏ ਪੀਪਲ, ਐਜ਼ ਏ ਨੇਸ਼ਨ, ਕਿ ਦੁਨੀਆ 'ਚ ਕੋਈ ਪੱਕਾ ਦੋਸਤ ਤੇ ਦੁਸ਼ਮਣ ਨਹੀਂ ਹੁੰਦਾ। ਦੋਸਤ ਤੇ ਦੁਸ਼ਮਣ ਦਾ ਕੋਈ ਕਨਸੈਪਟ ਨਹੀਂ ਹੈ ਰਾਜਨੀਤੀ ਦੀ ਦੁਨੀਆ 'ਚ। ਇੱਥੇ ਪੱਕੇ ਵੈਸਟਡ ਇੰਟਰਸਟ ਨੇ ਕਿ ਤੁਹਾਡਾ ਹਿੱਤ ਕਿਹਦੇ 'ਚ ਹੈ। ਹੁਣ ਤੁਸੀਂ ਯੂਰਪੀਅਨ ਯੂਨੀਅਨ ਦਾ ਮਾਮਲਾ ਹੀ ਦੇਖ ਲਓ, ਅੰਗਰੇਜ਼ ਨਿਕਲ ਰਹੇ ਨੇ ਔਰ ਇੱਕ ਜਰਮਨੀ ਔਰ ਫਰਾਂਸ ਜਿਹੜੇ ਨੇ ਉਹ ਇਕੱਠੇ ਨੇ। ਤੁਸੀਂ ਉਹਨਾਂ ਦੇ ਬਿਆਨ ਦੇਖੋ, ਇੱਕ ਤਾਂ ਕਹਿੰਦਾ ਜਰਮਨ ਵਾਲੇ ਜਲਦੀ ਨਿਕਲੋ ਬਾਹਰ, ਤੇ ਹੁਣ ਉਹ ਫਰਾਂਸ ਜਿੱਥੇ ਜਰਮਨਾਂ ਨੇ ਕਬਜ਼ਾ ਕੀਤਾ ਜਿਹਨੂੰ ਲਿਬਰੇਟ ਕਰਾਉਣ ਲਈ, ਫਿਰ ਮੁੜ ਕੇ ਸੋ ਇਹ ਨਹੀਂ ਹੁਣ 100 ਸਾਲ ਪਹਿਲਾਂ ਅਸੀਂ ਕਹੀਏ ਜੀ ਇਹ ਸੀ, ਉਹਨਾਂ ਨੇ ਆਪਣੇ ਹਿੱਤ ਦੇਖੇ ਨੇ। ਹਰ ਇੱਕ ਦੇ ਹਿੱਤ ਕਿੱਥੇ ਜੁੜੇ ਹੋਏ ਨੇ। ਉਹ ਵੀ ਵਿਤਨਾਮ ਜਿਹਨੂੰ ਅਮਰੀਕਾ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ, 2 ਬਣਾ ਦਿੱਤੇ ਮੁਲਕ ਦੇ, ਇਕੱਠੇ ਹੋਏ ਨੇ ਅੱਜ। ਵਿਤਨਾਮ ਅਮਰੀਕਾ ਦਾ ਰਾਈ ਬਣਿਆ ਹੋਇਆ ਹੈ ਚੀਨ ਦੇ ਖਿਲਾਫ ਜਾਂ ਦੂਜਿਆਂ ਦੇ ਖਿਲਾਫ। ਉਹ ਇੰਡੀਆ ਜਿਹਨੇ UN ਦੇ ਵਿੱਚ ਜ਼ਿਆਦਾ ਵਾਰ ਵੋਟ ਪਾਈ ਹੈ ਅਮਰੀਕਾ ਦੇ ਖਿਲਾਫ, ਲੇਕਿਨ ਜਦੋਂ ਅੱਜ ਜਿਹੜਾ ਅਮਰੀਕਾ ਉਹ ਬੈਂਡ ਬੈਕਵਰਡ ਕਰ ਰਿਹਾ ਹੈ ਕਿ ਵੀ ਇਹਨਾਂ ਨੂੰ ਅਸੀਂ ਕਿਵੇਂ ਬੁਲਾਈ, ਉਹਨਾਂ ਨਾਲ ਡੀਲ ਸਾਈਨ ਕੀਤੀ ਹੈ, ਉਹਨਾਂ ਨੂੰ NSG 'ਚ ਲਿਆਉਣਾ ਚਾਹੁੰਦੇ ਸੀ, ਗੱਲ ਨਹੀਂ ਲੱਗੀ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਜਿਸ ਮੁਲਕ 'ਚ ਅਸੀਂ ਹੈਗੇ ਆ ਉਹਨਾਂ ਕੁ ਰੱਖੀਏ, ਪਰ ਇਹ ਜਿਹੜਾ ਬੈਂਡ ਬੈਕਵਰਡ ਕਰਕੇ ਦੱਸਣਾ ਹੈ ਕਿ ਜੀ ਅਸੀਂ ਤੁਹਾਡੇ ਬਹੁਤ ਲਾਇਲ ਹੈ, ਇਹ ਵੀ ਠੀਕ, ਆਪਣਾ ਨਿਸ਼ਾਨਾ ਰੱਖੋ। ਲੇਕਿਨ ਠੀਕ ਹੈ ਡਿਪਲੋਮੇਸੀ 'ਚ ਸਾਨੂੰ ਵੀ ਲੱਗਦਾ ਹੈ ਵੀ ਅਮਰੀਕਾ ਸੁਪਰ ਪਾਵਰ ਹੈ, ਅਸੀਂ ਖਾਲਿਸਤਾਨ ਦੇ ਲਈ ਜਾਂ ਅੱਜ ਸਿੱਖ ਕਾਕਸ ਦੇ ਜੇ 50 ਮੈਂਬਰ ਨੇ, ਬੇਸ਼ੱਕ ਪੋਲੀਟੀਕਲੀ ਉਹਨਾਂ ਦਾ ਕੋਈ ਪਬਲਿਕ ਸਟਾਂਸ ਨਾ ਹੋਏ, ਪਰ ਇਹ ਸਾਡਾ ਇੱਕ ਨਿਊਕਲੀਅਸ ਬਣ ਰਿਹਾ। ਉਹਨਾਂ ਨੂੰ ਅਸੀਂ ਇਹਨਾਂ ਦੀ ਲੈਂਗੁਏਜ ਸਮਝਾਉਣਾ, ਦੱਸਣਾ ਕਿ ਭਾਈ ਅਸੀਂ ਲੜਨ ਮਰਨ ਵਾਲੇ ਲੋਕ ਹੈ, ਅਸੀਂ ਤੁਹਾਡੀਆਂ ਫੌਜਾਂ ਦੇ ਨਾਲ ਬਰਮਾ ਦੇ ਵਿੱਚ ਵੀ ਸਾਈਡ ਬਾਈ ਸਾਈਡ ਸੀ, ਤੁਹਾਡੇ ਮੁਲਕ 'ਚ ਡਾਕਟਰ ਭਗਤ ਸਿੰਘ ਥਿੰਦ ਜਾ ਕੇ, ਇਹ ਗੁਲਾਮੀ ਨਹੀਂ ਹੈ। ਇਹ ਸਿਰਫ ਇੱਕ ਰਿਮਾਈਂਡਰ ਹੈ ਕਿ ਭਾਈ ਅਸੀਂ ਪੰਜ ਕਕਾਰੀ ਰੂਪ ਦੇ ਵਿੱਚ ਸਾਡਾ ਇਨਸੈਪਰੇਬਲ ਸਾਡੀ ਬੀਇੰਗ ਦਾ ਹਿੱਸਾ ਹੈ, ਸਾਡੀ ਪਰਸਨੈਲਿਟੀ ਦਾ। ਪਰ ਮੈਨੂੰ ਖੁਸ਼ੀ ਵੀ ਹੁੰਦੀ ਹੈ ਵੀ ਸਾਡੇ ਦੁਸ਼ਮਣ ਸਾਡੇ ਹਰ ਮੂਵ ਨੂੰ, ਜਿਹੜਾ ਅਸੀਂ ਕਹਿੰਦੇ ਜੀ ਅਸੀਂ ਬਾਜ ਅੱਖ ਰੱਖਦੇ ਹਾਂ, ਉਹ ਤਾਂ ਪਤਾ ਨਹੀਂ ਉਹਨਾਂ ਨੇ ਕਿੰਨੇ ਰਡਾਰ ਲਾਏ ਹੋਏ ਨੇ 4 ਚੁਫੇਰੇ ਸਕਰੀਨ ਤੇ ਦੇਖਣ ਲਈ। ਇਹਨਾਂ ਦਾ ਵੀਰ ਉਪਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਜੀ ਡਾਕਟਰ ਸਾਹਿਬ। ਸਾਡੇ ਕੋਲ ਅਗਲੀ ਈਮੇਲ ਆਈ ਹੈ, ਮੈਨੂੰ ਛੋਟੀ ਚੁਣਨੀ ਪੈਣੀ ਕਿਉਂਕਿ ਟਾਈਮ ਘੱਟ ਹੈਗਾ। ਓਕੇ, ਸਾਡੇ ਕੋਲ ਫੇਸਬੁੱਕ ਆਇਆ ਹੈ ਟੋਰਾਂਟੋ ਓਨਟਾਰੀਓ ਤੋਂ ਵੀਰ ਤਰਲੋਚਨ ਸਿੰਘ ਜੀ ਦਾ। ਇਹ ਲਿਖਦੇ ਹਨ, ਸਾਨੂੰ ਸਾਡੇ ਤੇ ਹੋ ਰਹੇ ਜ਼ੁਲਮਾਂ ਖਿਲਾਫ ਲਗਾਤਾਰ ਆਵਾਜ਼ ਚੁੱਕਣੀ ਚਾਹੀਦੀ ਹੈ। ਇਹ ਆਵਾਜ਼ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਲਈ ਕੀ ਸਾਨੂੰ ਅੰਤਰਰਾਸ਼ਟਰੀ ਭਾਸ਼ਾ ਵਿੱਚ ਆਪਣੇ ਪ੍ਰੋਗਰਾਮ ਰਿਲੇ ਕਰਨੇ ਚਾਹੀਦੇ ਹਨ? ਜੀ ਡਾਕਟਰ ਸਾਹਿਬ।
ਵੀਰ ਤਰਲੋਚਨ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ ਜੀ। ਜਦੋਂ ਅੰਤਰਰਾਸ਼ਟਰੀ ਭਾਸ਼ਾ ਦੀ ਉਹ ਗੱਲ ਕਰਦੇ ਨੇ ਤਾਂ ਜ਼ਾਹਰ ਹੈ ਉਹਨਾਂ ਦਾ ਮਤਲਬ ਇੰਗਲਿਸ਼ ਤੋਂ ਹੈ ਕਿ ਵੀ ਸਾਡੇ ਕੁਝ ਪ੍ਰੋਗਰਾਮ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ। ਅਸੀਂ ਕਈ ਵਾਰ ਇਕਰਾਰ ਵੀ ਕੀਤਾ 2 ਸਾਲ ਪਹਿਲਾਂ, ਫਿਰ ਲੰਘ ਜਾਂਦਾ ਵੇਲਾ, ਫਿਰ ਇਹ ਹੁੰਦਾ ਹੈ ਕਿ ਵੀ ਸਵੇਰ ਤੋਂ ਸ਼ਾਮ ਦੀ, ਹੁਣ ਇਹ ਤਾਂ ਨਹੀਂ ਮੈਂ ਕਹਿ ਸਕਦਾ ਰੋਟੀ ਦਾ ਫਿਕਰ ਹੁੰਦਾ, ਉਹ ਤਾਂ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰੇ ਜੀ। ਪਰ ਜਿਸ ਹਾਲ ਚੋਂ ਅਸੀਂ ਗੁਜ਼ਰ ਰਹੇ ਹਾਂ ਸਾਡੇ ਲਈ ਕੋਈ ਵੀ ਹਾਂ ਇੰਨਾ ਕੁ ਅਸੀਂ ਜ਼ਰੂਰ ਐਨਕਰੇਜ ਕਰਦੇ ਹਾਂ ਕਿ ਵੀ ਜਿਵੇਂ ਹੈਲਥ ਰਿਲੇਟਡ ਜਾਂ ਕੋਈ ਹੋਰ ਇੰਟਰਵਿਊਜ਼ ਇੰਗਲਿਸ਼ 'ਚ ਵੀ ਹੁੰਦੇ ਨੇ ਜੀ, ਲੇਕਿਨ ਮੈਂ ਇਸ ਨਾਲ ਸਹਿਮਤ ਹਾਂ। ਸਾਡੀ ਤੁਸੀਂ ਇੰਨੀ ਕੁ ਮਦਦ ਕਰਕੇ ਸਾਨੂੰ ਖੜੇ ਕਰ ਦਿਓ ਕਿ ਵੀ ਅਸੀਂ ਇੱਕ ਐਕਸਕਲੂਸਿਵ ਚੈਨਲ ਅੰਗਰੇਜ਼ੀ ਦਾ ਵੀ ਚਲਾ ਦਿਆਂਗੇ ਪੰਥ ਦੇ ਕੋਲ, ਅਦਰਵਾਈਜ਼ ਤਾਂ ਬੜੀ ਸਮਰੱਥ ਹੈ। ਅਸੀਂ ਸੋਨੇ ਦੇ ਕਲਸ਼ ਵੀ ਲਾ ਦਿੰਦੇ ਹਾਂ, ਸੰਗਮਰਮਰ ਵੀ ਜਿਹੜਾ ਸਾਰਾ ਮੁਕਾ ਦਿੱਤਾ ਰਾਜਸਥਾਨ ਦਾ, ਉੱਥੋਂ ਦੇ ਗੁਰਦੁਆਰਿਆਂ ਨੇ। ਮੈਂ ਦੇਖ ਰਿਹਾ ਸੀ ਵੀ ਇਧਰ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਹੈ ਤੇ ਸੀ ਜੀ ਕਿ ਬੰਗਲਾ ਸਾਹਿਬ 'ਚ ਦਰਵਾਜ਼ੇ ਜਿਹੜੇ ਨੇ ਉਹ ਪਹਿਲਾਂ ਹੀ ਸੋਨੇ ਦੇ ਕੀਤੇ ਸੀ ਤੇ ਹੁਣ ਵੱਡੀ ਉੱਤੇ ਇੱਕ ਜਿਹੜੀ ਹੈ ਪਤਾ ਨਹੀਂ ਕੀ ਉਹਨੂੰ ਕਿਹਾ ਡਿਓੜੀ, ਦਰਸ਼ਨੀ ਡਿਓੜੀ ਟਾਈਪ ਜਿਹੜੀ ਹੈ, ਉੱਤੇ ਪੱਖੇ ਸੁਨਹਿਰੀ ਲੱਗ ਗਏ, ਦੂਜੇ ਉਦਘਾਟਨ ਹੋ ਰਿਹਾ ਕਿ ਉਹਦੀ ਬਹੁਤ ਸੇਵਾ ਹੋਈ, ਮੀਨਾਕਾਰੀ ਹੋਈ। ਮੈਂ ਕਿਹਾ ਬੰਦਾ ਸਿੰਘ ਨੇ ਮੀਨਾਕਾਰੀ ਨਹੀਂ ਸੀ ਕਰਾਈ, ਨਾ ਹੀ ਜਿਹੜੀ ਹੈ ਉਹ ਜੁਝਾਰੂਆਂ ਨੇ 18ਵੀਂ ਸਦੀ 'ਚ ਮੀਨਾਕਾਰੀਆਂ ਕੀਤੀਆਂ ਸੀ। ਉਹ ਤਾਂ ਟੇਕ ਤਲਵਾਰ ਤੇ ਸੀ ਤੇ ਘੋੜੇ ਦੀਆਂ ਕਾਠੀਆਂ ਉਹਨਾਂ ਦੇ ਘਰ ਸੀ। ਉਹਨਾਂ ਨੇ ਤਾਂ ਮਿੱਥਿਆ ਸੀ ਕਿ ਭਾਈ ਅਸੀਂ ਜ਼ਾਲਮ ਸਾਮਰਾਜ ਦੀ ਜੜ ਪੁੱਟਣੀ ਹੈ। ਔਰ ਅੱਜ ਉਸੇ ਦਿੱਲੀ ਦੇ ਵਿੱਚ ਸਾਨੂੰ ਭੁੱਲ ਗਿਆ 32 ਸਾਲ ਪਹਿਲਾਂ ਕੀ ਹੋਇਆ। ਨਾ ਅਸੀਂ ਜਸਟਿਸ ਲੈਣ ਲਈ, ਨਾ ਆਪਣੇ ਜਿਹੜੇ ਲਈ ਤੁਰੇ ਹੋਏ ਨੇ ਉਹਨਾਂ ਦੀ ਮਦਦ ਲਈ, ਕਿਵੇਂ ਅੱਜ ਵੀ ਜਿਹੜੇ ਜੇਲ੍ਹਾਂ 'ਚ ਨੇ ਉਹੀ ਮਾਪਿਓ ਵਿਚਾਰੇ ਜ਼ਮੀਨ ਗਹਿਣੇ ਪਾ ਦੇਣ, ਕੋਈ ਹੋਰ ਕੇਸਾਂ ਲਈ ਧੱਕੇ ਖਾਂਦੇ ਫਿਰਨ। ਅੱਜ ਜਦੋਂ ਕਰਨਾਟਕਾ ਤੋਂ ਜਿਹੜਾ ਸਿੰਘ ਆਇਆ ਕਿੰਨੇ ਸਾਲ ਕੋਈ ਮੁਲਾਕਾਤ ਲਈ ਨਹੀਂ ਜਾਂਦਾ, ਕਿ ਬੱਸਾਂ ਦੇ ਕਿਰਾਏ ਨਹੀਂ ਨੇ, ਕਿੱਥੋਂ ਜਾਣ ਟ੍ਰੇਨਾਂ ਤੇ ਬੱਸਾਂ ਤੇ। ਤੁਸੀਂ ਲਾਓ ਸੋਨੇ ਦੇ ਛੱਤੇ ਲਾਓ, ਸਾਰਾ ਸੋਨਾ ਲਾ ਦਿਓ, ਘਰ ਲਾਓ ਮਿਲੀਅਨਸ ਆਫ ਡਾਲਰਸ ਦੇ, ਕਰੋ ਫਿਰ ਜਾ ਕੇ ਗੁਰੂ ਨੂੰ ਮੂੰਹ ਦਿਖਾਇਓ ਕਿ ਵੀ ਅਸੀਂ ਬਹੁਤ ਸੋਨਾ ਲਾਇਆ ਸੀ। ਸੋ ਕਈ ਵਾਰੀ ਅਫਸੋਸ ਹੁੰਦਾ ਹੈ। ਔਰ ਮੈਂ ਇਹ ਦੇਖਦਾ ਵੀ ਸਿੱਖੀ ਦੀ ਨਹੀਂ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਇਹ ਦੱਸਿਆ ਹੋਇਆ ਹੈ ਵੀ ਭਾਈ ਇਹ ਕਿਰਤ ਦੀ ਵਡਿਆਈ ਹੈ ਤੇ ਅਣਖ ਨਾਲ ਜੀਣਾ ਸਿਖਾਇਆ। ਅਸੀਂ ਹੋਰ ਸਭ ਕੁਝ ਲੈ ਲਿਆ, ਅਣਖ, ਗੈਰਤ ਔਰ ਸਿੱਖੀ ਪਿਆਰ ਔਰ ਉਹ ਵੈਲਿਊਜ਼ ਜਿਹੜੀਆਂ ਸਾਨੂੰ ਸੱਚ ਨਾਲ ਖਲੋਣ ਦੇ ਲਈ ਜਿਹੜੀਆਂ ਨੇ ਸਵੇਰ ਤੋਂ ਸ਼ਾਮ ਤੱਕ ਗੁਰਮਤਿ ਸਮਝਾਉਂਦੀ ਹੈ, ਉਹਨਾਂ ਤੋਂ ਅਸੀਂ ਪਾਸਾ ਕਰਕੇ ਅਸੀਂ ਤਾਂ ਸਮਝੌਤਾਵਾਦੀ ਸਿੱਖ ਹੋ ਗਏ ਹਰ ਥਾਂ ਤੇ। ਉਸ ਕਿਸਮ ਦੀ ਲਾਈਨ ਅਸੀਂ ਅਡਾਪਟ ਕੀਤੀ ਹੈ। ਸੋ ਇਹਨਾਂ ਦਾ ਬਹੁਤ ਸ਼ੁਕਰੀਆ ਵੀਰ ਤਰਲੋਚਨ ਸਿੰਘ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਜ ਭਾਸ਼ਾ ਰਚਿਤ ਕਵਿਤ ਨੰਬਰ 137 ਨੂੰ ਚੁਣਿਆ ਜੀ। ਗੁਰਮੁਖ ਸਾਧ ਸੰਗ ਸ਼ਬਦ ਸੁਰਤ ਲਿਵ, ਪੂਰਨ ਬ੍ਰਹਮ ਸਰਬਾਤਮ ਕਹਿ ਜਾਣੀਐ, ਸਹਿਜ ਸੁਭਾਏ ਹਿਰਦੈ ਭਾਵਨੀ ਭਗਤ ਪਾਏ, ਬੇਹਿਸ ਮਿਲਣ ਸਮਦਰਸ ਧਿਆਨੀਐ, ਨਿਮਰਤਾ ਨਿਵਾਸ ਦਾਸ ਦਾਸਨ ਦਾਸਾਨ ਮਤ, ਮਧੁਰ ਬਚਨ ਮੁਖ ਬੇਨਤੀ ਬਖਾਨੀਐ, ਪੂਜਾ ਪ੍ਰਾਨ ਗਿਆਨ ਗੁਰ ਆਗਿਆਕਾਰੀ ਅਗਰ ਭਾਗ, ਆਤਮ ਆਵੇਸ਼ ਪਰਮਾਤਮ ਨਿਦਾਨੀ ਜੀ। ਸਤ ਸੰਗਤ ਦੇ ਵਿੱਚ ਗੁਰੂ ਦੇ ਸ਼ਬਦ ਨਾਲ ਜੁੜ ਕੇ ਨਿਰੰਕਾਰ ਦੀ ਯਾਦ ਜੀਵਨ ਦੇ ਵਿੱਚ ਕੀ ਤਬਦੀਲੀ ਕਰਦੀ ਹੈ। ਗੁਰਮੁਖ ਸਾਧ ਸੰਗ ਸ਼ਬਦ ਸੁਰਤ ਲਿਵ, ਗੁਰਮੁਖ ਸਾਧ ਸੰਗਤ ਦੇ ਵਿੱਚ ਜੁੜ ਕੇ ਸ਼ਬਦ ਜਿਹੜਾ ਉਹ ਉਸ ਨੂੰ ਆਪਣੀ ਸੁਰਤ ਦੇ ਵਿੱਚ ਟਿਕਾ ਕੇ ਨਿਰੰਕਾਰ ਦੇ ਨਾਲ ਲਿਵ ਜੋੜਦਾ। ਪੂਰਨ ਬ੍ਰਹਮ ਸਰਬਾਤਮ ਕਹਿ ਜਾਣੀ ਹੈ। ਜਦੋਂ ਉਸ ਦੀ ਲਿਵ ਗੁਰੂ ਨਾਲ ਅਕਾਲ ਪੁਰਖ ਨਾਲ ਜੁੜਦੀ ਹੈ ਤੇ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਉਹ ਨਿਰੰਕਾਰ ਸਰਵ ਵਿਆਪਕ ਪ੍ਰਭੂ ਹਰ ਇੱਕ ਦੇ ਵਿੱਚ ਮੌਜੂਦ ਹੈ। ਪੂਰਨ ਬ੍ਰਹਮ ਸਰਬਾਤਮ ਕਹਿ ਜਾਣੀ, ਉਹ ਸਾਰਿਆਂ 'ਚ ਸਹਿਜ ਸੁਭਾਏ ਹਿਰਦੈ ਭਾਵਨੀ ਭਗਤ ਪਾਏ। ਹੁਣ ਜਦੋਂ ਉਸ ਦੇ ਸੁਭਾਅ ਦੇ ਅੰਦਰ ਭਾਵਨਾ ਹੈ, ਪਿਆਰ ਹੈ, ਸਹਿਜ ਉਹਦੇ ਸੁਭਾਅ ਦੇ ਅੰਦਰ ਨਿਰੰਕਾਰ ਟਿਕੇ ਹੋਏ ਨੇ, ਬੇਹਸ ਮਿਲਣ ਸਮਦਰਸ ਧਿਆਨੀ ਹੈ, ਉਹ ਗੁਰੂ ਦੇ ਪਿਆਰ ਵਿੱਚ ਜੁੜਿਆ ਹੋਇਆ ਹੈ, ਸਭ ਨੂੰ ਇੱਕੋ ਨਜ਼ਰ ਦੇ ਨਾਲ ਦੇਖਦਾ ਹੈ। ਸਮਦਰਸ, ਉਹਦੀ ਸਮਦ੍ਰਿਸ਼ਟੀ ਹੋ ਜਾਂਦੀ ਹੈ। ਸਮਦ੍ਰਿਸ਼ਟੀ ਉਹ ਹੈ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਔਰ ਇਸ ਦਾ ਵਿਸਰ ਗਈ
ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਨਿਮਰਤਾ ਨਿਵਾਸ ਦਾਸ ਦਾਸਨ ਦਾਸਾਨ ਮਤ। ਔਰ ਫਿਰ ਉਸ ਗੁਰਮੁਖ ਦੀ ਜਿਸ ਦੀ ਲਿਵ ਸਤਿਗੁਰੂ ਨਾਲ ਜੁੜੀ ਹੋਈ ਹੈ ਉਸ ਦੇ ਅੰਦਰ ਨਿਮਰਤਾ ਨਿਵਾਸ ਕਰਦੀ, ਫੁੱਲ ਆਫ ਹਿਊਮਿਲਿਟੀ, ਉਸ ਦੇ ਅੰਦਰ ਨਿਮਰਤਾ ਆ ਜਾਂਦੀ ਹੈ। ਔਰ ਨਿਮਰਤਾ ਦੇ ਨਾਲ ਨਿਰੰਕਾਰ ਪ੍ਰਤੀ ਉਸ ਦੇ ਵਿੱਚ ਹੋਰ ਵੀ ਦਾਸ ਭਾਵ ਆ ਜਾਂਦੇ। ਹੁਣ ਇੱਕ ਪਾਸੇ ਐਰੋਗੈਂਸ ਹੈ, ਹੰਕਾਰ ਹੈ ਕਿ ਵੀ ਮੈਂ ਜਿਹਦੇ ਹੱਥ ਜੋ ਆਇਆ ਉਹ ਸਮਝਦਾ ਹੈ ਕਿ ਵੀ ਮੈਂ ਹੀ ਮੈਂ। ਇੱਕ ਪਾਸੇ ਉਹ ਹੈ ਕਿ ਭਾਈ ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा। ਹੁਣ ਨਿਮਰਤਾ ਆਂਦੀ ਹੈ ਤੇ ਉਸ ਦੇ ਅੰਦਰ ਹੋਰ ਰੱਬ ਪ੍ਰਤੀ ਦਾਸ ਭਾਵ ਗੁਲਾਮ ਭਾਵ ਆਂਦਾ। ਮਧੁਰ ਬਚਨ ਮੁਖ ਬੇਨਤੀ ਬਖਾਨੀ। ਫਿਰ ਉਸ ਨਿਮਰਤਾ ਚੋਂ ਬੋਲਾਂ ਦੇ ਵਿੱਚ ਮਿਠਾਸ ਹੁੰਦੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਿਸ ਦੇ ਅੰਦਰ ਨਿਮਰਤਾ ਹੈ ਉਸ ਦੇ ਅੰਦਰ ਮਿਠਾਸ ਹੋਏਗੀ। ਜਿਸ ਦੇ ਅੰਦਰ ਨਿਮਰਤਾ ਨਹੀਂ ਹੈ, ਜੇ ਸਾਹਮਣੇ ਸਾਹਮਣੇ ਮਿੱਠੇ ਬੋਲ ਵੀ ਬੋਲ ਰਿਹਾ ਹੋਏ ਤੇ ਮਾੜਾ ਜਿਹਾ ਸਵਾਹ ਨੂੰ ਫਿਰ ਤੁਸੀਂ ਹਿਲਾਓਗੇ ਥੱਲੋਂ ਭਾਂਬੜ ਨਿਕਲਣਗੇ। ਮਧੁਰ ਬਚਨ ਮੁਖ ਬੇਨਤੀ ਬਖਾਨੀ ਹੈ, ਉਸ ਦੇ ਅੰਦਰ ਬੇਨਤੀ ਭਾਵ ਆਉਂਦਾ ਹੈ, ਜਿਹੜੀ ਹੈ ਮਿਠਾਸ ਆਉਂਦੀ ਹੈ। ਤੇ ਅਖੀਰ ਚ ਭਾਈ ਸਾਹਿਬ ਕਹਿੰਦੇ ਨੇ ਪੂਜਾ ਪ੍ਰਾਨ ਗਿਆਨ ਗੁਰ ਆਗਿਆਕਾਰੀ ਅਗਰ ਭਾਗ, ਕਿ ਉਸ ਸਿੱਖ ਦੇ ਪ੍ਰਾਣਾਂ ਦੇ ਵਿੱਚ ਹਰ ਸਾਹ ਦੇ ਵਿੱਚ ਨਿਰੰਕਾਰ ਦੀ ਇਬਾਦਤ ਹੈ। ਹਮੇਸ਼ਾ ਉਹ ਇੱਕ ਆਗਿਆਕਾਰੀ ਭਾਵ ਦੇ ਨਾਲ ਉਸ ਗਿਆਨ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਆਤਮ ਆਵੇਸ਼, ਉਸ ਦੀ ਆਤਮਾ ਦੇ ਵਿੱਚ ਹਮੇਸ਼ਾ ਉਹ ਨਿਰੰਕਾਰ ਦੇ ਆਵੇਸ਼ ਨੂੰ, ਉਸ ਦੇ ਉਸ ਤੱਤ ਨੂੰ ਮਹਿਸੂਸ ਕਰਦਾ ਹੈ। ਪਰਮਾਤਮ ਨਿਧਾਨੀ ਹੈ, ਹਮੇਸ਼ਾ ਉਸ ਦੇ ਅੰਦਰ ਇੱਕ ਟ੍ਰੈਂਕੁਇਲਿਟੀ ਹੈ, ਇੱਕ ਪੀਸ ਹੈ, ਇੱਕ ਉਸ ਦੇ ਅੰਦਰ ਟਿਕਾ ਹੈ। ਇਹ ਸਤ ਸੰਗਤ ਔਰ ਸ਼ਬਦ ਸੁਰਤ ਦੀ ਜਿਹੜੀ ਲਿਵ ਹੈ, ਇਸ ਦਾ ਨਤੀਜਾ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।